ਭਾਰਤ ਵਿੱਚ ਓਮਿਕਰੋਨ ਦੇ 153 ਕੇਸ ਸਾਹਮਣੇ ਆ ਚੁੱਕੇ ਨੇ। ਅਮਰੀਕਾ, ਯੂਕੇ, ਦੁਬਈ ਤੇ ਤੰਜ਼ਾਨੀਆ ਤੋਂ ਆਏ 4 ਵਿਅਕਤੀ ਕੋਰੋਨਾ ਵਾਇਰਸ ਦੇ ਨਵੇਂ ਸਰੂਪ ਦੀ ਲਪੇਟ ਵਿੱਚ ਆਏ ਨੇ। ਕੇਂਦਰੀ ਤੇ ਸੂਬਾਈ ਅਧਿਕਾਰੀਆਂ ਮੁਤਾਬਕ ਹੁਣ ਤੱਕ ਓਮਿਕਰੋਨ ਦੇ ਕੇਸ 11 ਸੂਬਿਆਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਹੀ ਮਿਲੇ ਨੇ। ਮਹਾਰਾਸ਼ਟਰ 54, ਦਿੱਲੀ 22, ਰਾਜਸਥਾਨ 17, ਕਰਨਾਟਕ 14, तेलंगाना 13, गुजरात 11, केरला 11, आंध्र प्रदेश 1, चंडीगढ़ 1, तमिलनाडु 1 ਤੇ ਪੱਛਮੀ ਬੰਗਾਲ ਵਿੱਚ 1 ਕੇਸ ਓਮਿਕਰੋਨ ਦਾ ਮਿਲਿਆ ਹੈ। ਸ਼ਨੀਵਾਰ ਨੂੰ ਮਹਾਰਾਸ਼ਟਰ ਵਿੱਚ 8 ਕੇਸ ਮਿਲੇ ਹਨ। तेलंगाना ਵਿੱਚ ਕੇਸ 8 ਤੋਂ 20 ਹੋ ਗਏ ਸਨ, ਜਦਕਿ ਕਰਨਾਟਕ ਵਿੱਚ 6 ਤੇ ਕੇਰਲਾ ਵਿੱਚ 4 ਕੇਸ ਓਮਿਕਰੋਨ ਦੇ ਮਿਲੇ ਸਨ। ਗੁਜਰਾਤ ਵਿੱਚ ਇੱਕ NRI ਅਹਿਮਦਾਬਾਦ ਹਵਾਈ ਅੱਡੇ ਉੱਤੇ 15 ਦਸੰਬਰ ਨੂੰ ਉਤਰਿਆ ਸੀ ਅਤੇ ਕੋਰੋਨਾ ਪੋਜ਼ਿਟਿਵ ਪਾਇਆ ਗਿਆ ਸੀ। ਮਗਰੋਂ ਉਸ ਦੇ ਸੈਂਪਲ ਵਿੱਚ ਨਵਾਂ ਸਰੂਪ ਮਿਲਿਆ ਸੀ। ਗੁਜਰਾਤ ਵਿੱਚ ਦੂਜਾ ਕੇਸ ਇੱਕ 15 ਸਾਲਾ ਲੜਕੇ ਦਾ ਹੈ ਜੋ ਹਾਲ ਹੀ ਵਿੱਚ UK ਤੋਂ ਪਰਤਿਆ ਹੈ। ਇਹਨਾਂ ਦੇ ਸੰਪਰਕ ਵਿੱਚ ਆਏ ਬਾਕੀ ਸਾਰੇ ਨੈਗੇਟਿਵ ਮਿਲੇ ਨੇ। ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਕੁੱਲ 7081 ਤੋਂ ਵੱਧ ਕੇਸ ਸਾਹਮਣੇ ਆਏ ਨੇ। ਐਕਟਿਵ ਕੇਸਾਂ ਦੀ ਗਿਣਤੀ 83,913 ਤੋਂ ਉੱਪਰ ਹੋ ਗਈ ਹੈ। ਇਸ ਤੋਂ ਇਲਾਵਾ 264 ਮੌਤਾਂ ਦੀ ਪੁਸ਼ਟੀ ਹੋਈ ਹੈ। ਰੋਜ਼ਾਨਾ ਪੋਜ਼ਿਟਿਵਿਟੀ ਦਰ 0.58% ਹੈ। ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ 137 ਕਰੋੜ ਤੋਂ ਵੱਧ ਲੋਕਾਂ ਦੇ ਟੀਕਾ ਲੱਗ ਚੁੱਕਾ ਹੈ। ਲੰਘੇ 24 ਘੰਟਿਆਂ ਵਿੱਚ 218 ਮੌਤਾਂ ਕੇਰਲਾ ਤੇ ਮਹਾਰਾਸ਼ਟਰ ਵਿੱਚ 11 ਹੋਈਆਂ ਨੇ। ਉਧਰ ਜੇਕਰ ਗੱਲ ਕੀਤੀ ਜਾਵੇ ਆਸਟ੍ਰੇਲੀਆ ਦੀ ਤਾਂ ਕੁਇਨਜ਼ਲੈਂਡ ਵਿੱਚ 49 ਲੋਕਲ ਕੇਸ ਕੋਵਿਡ ਦੇ ਪਾਏ ਗਏ ਨੇ। ਨਿਊ ਸਾਊਥ ਵੇਲਜ਼ ਵਿੱਚ 2500 ਤੋਂ ਵੱਧ ਕੇਸ ਪਾਏ ਗਏ ਨੇ। ਵਿਕਟੋਰੀਆ ਵਿੱਚ 1500 ਤੋਂ ਜ਼ਿਆਦਾ ਕੇਸ ਪਾਏ ਗਏ ਨੇ। ਸਾਊਥ ਆਸਟ੍ਰੇਲੀਆ ਵਿੱਚ 105 ਤੋਂ ਵੱਧ ਕੇਸ ਪਾਏ ਗਏ ਨੇ। ਨਿਊ ਸਾਊਥ ਵੇਲਜ਼ ਦੀ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਸੀਂ ਡਬਲ ਡੋਜ਼ ਲਗਵਾ ਚੁੱਕੇ ਹੋ ਤਾਂ 5 ਮਹੀਨਿਆਂ ਬਾਅਦ ਬੂਸਟਰ ਡੋਜ਼ ਲਗਵਾ ਸਕੋਗੇ। ਇਸ ਤੋਂ ਪਹਿਲਾਂ ਬੂਸਟਰ ਡੋਜ਼ 6 ਮਹੀਨੇ ਬਾਅਦ ਲਗਵਾਉਣ ਦੀ ਸਲਾਹ ਦਿੱਤੀ ਗਈ ਸੀ, ਪਰ ਕੋਵਿਡ-19 ਦੇ ਕੇਸਸ ਅਤੇ ਓਮਿਕਰੋਨ ਦੇ ਕੇਸਸ ਦੇ ਵਾਧੇ ਦੇ ਮੱਦੇਨਜ਼ਰ ਸਰਕਾਰ ਨੇ ਫੈਸਲਾ ਲਿਆ ਹੈ ਕਿ ਕੋਵਿਡ-19 ਦੀ ਦੋਨੇ ਡੋਜ਼ਸ ਤੋਂ ਬਾਅਦ ਬੂਸਟਰ ਡੋਜ਼ 5 ਮਹੀਨਿਆਂ ਬਾਅਦ ਲਗਾਈ ਜਾ ਸਕਦੀ ਹੈ।